ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਖਿਲਾਫ ਭਾਜਪਾ ਸਰਕਾਰ ਵੱਲੋਂ ਬੜੀ ਵੱਡੀ ਸਾਜ਼ਿਸ਼ ਕੀਤੀ ਗਈ ਹੈ। ਇਸ ਵੀਡੀਓ ਵਿੱਚ ਅਸੀਂ ਤਫਸੀਲ ਨਾਲ ਦੱਸਾਂਗੇ ਕਿ ਉਹ ਸਾਜ਼ਿਸ਼ ਕੀ ਹੈ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਨੇ ਆ ਕਿ ਮਾਂ ਬੋਲੀ ਦੇ ਸਭ ਤੋਂ ਵੱਡੇ ਮੀਡੀਆ ਨੈਟਵਰਕ ਦੇ YouTube ਚੈਨਲ ਭੁਲੇਖਾ ਟੀਵੀ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਸਾਡੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਖਿਲਾਫ ਭਾਜਪਾ ਸਰਕਾਰ ਵੱਲੋਂ ਬੁਣੀ ਜਾਣ ਵਾਲੀ ਸਾਜ਼ਿਸ਼ ਕੋਈ ਨਵੀਂ ਨਹੀਂ। ਪੁਲਵਾਮਾ ਹਮਲੇ ਦੀ ਤਰ੍ਹਾਂ ਲੁਕਾਈ ਦੇ ਦਿਮਾਗਾਂ ਵਿੱਚ ਡਰ ਬਿਠਾ ਕੇ ਆਪਣੇ ਮਨਸੂਬੇ ਕਾਮਯਾਬ ਕਰਾਉਣ ਦੀ ਪੁਰਾਣੀ ਸਾਜ਼ਿਸ਼ ਹੈ, ਪਰ ਇਸ ਵਾਰੀ ਤਰੀਕਾਕਾਰ ਨਵਾਂ ਲੱਭਿਆ ਗਿਆ ਹੈ। ਜਦੋਂ ਹਕੂਮਤ ਹਰ ਤਰੀਕੇ ਅਜ਼ਮਾ ਕੇ ਹਾਰ ਗਈ ਤੇ ਫਿਰ ਉਹਨੇ ਆਪਣਾ ਉਹੀ ਪੁਰਾਣਾ ਤਰੀਕਾ ਇਸਤੇਮਾਲ ਕੀਤਾ ਜਿਵੇਂ ਪਹਿਲਾਂ ਵੀ ਕਈ ਵਾਰ ਭਾਜਪਾ ਸਰਕਾਰ ਕਰ ਚੁੱਕੀ ਹੈ। ਤੁਹਾਨੂੰ ਸਾਰਿਆਂ ਨੂੰ ਯਾਦ ਹੀ ਹੋਵੇਗਾ ਕਿ ਪੁਲਵਾਮਾ ਵਿੱਚ ਆਪਣੇ ਹੱਥੀਂ ਆਪਣੇ 40 ਜਵਾਨ ਮਰਵਾ ਕੇ ਬੀਜੇਪੀ ਸਰਕਾਰ ਨੇ ਆਮ ਭਾਰਤੀਆਂ ਨੂੰ ਕਿਵੇਂ ਪਾਕਿਸਤਾਨ ਬਾਰੇ ਭੜਕਾਇਆ ਤੇ ਫਿਰ ਗੋਦੀ ਮੀਡੀਆ ਰਾਹੀਂ ਪਾਕਿਸਤਾਨ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਨੂੰ ਹਵਾ ਦਿੱਤੀ ਗਈ। ਬਾਲਾਕੋਟ ਵਿੱਚ ਭਾਰਤ ਵੱਲੋਂ ਅਰਨਬ ਗੋਸਵਾਮੀ ਦੀ ਲੀਕ ਹੋਣ ਵਾਲੀ WhatsApp ਚੈਟ ਤੋਂ ਸਾਰਾ ਸੱਚ ਸਾਹਮਣੇ ਆ ਹੀ ਗਿਆ ਹੈ। ਪਾਕਿਸਤਾਨ ਦੇ ਬਾਲਾਕੋਟ ਵਿੱਚ ਭਾਰਤ ਵੱਲੋਂ ਜਿਹੜੀ ਕਾਰਵਾਈ ਹੋਈ ਉਹਦੇ ਬਾਅਦ ਅੱਜ ਤੱਕ ਨਾ ਤੇ ਮੋਦੀ ਸਰਕਾਰ ਉਹ 300 ਅੱਤਵਾਦੀ ਦਿਖਾ ਸਕੀ ਜਿਨ੍ਹਾਂ ਨੂੰ ਮਾਰਨ ਦਾ ਦਾਅਵਾ ਕੀਤਾ ਗਿਆ ਸੀ ਤੇ ਨਾ ਹੀ ਦੁਨੀਆ ਦਾ ਕੋਈ ਹੋਰ ਮੀਡੀਆ ਕੋਈ ਵੀ ਲਾਸ਼ ਵਿਖਾ ਸਕਿਆ। ਹਾਂ, ਮੋਦੀ ਜੀ ਨੇ ਇੱਕ ਵਾਰੀ ਇਸ ਸਰਜੀਕਲ ਸਟ੍ਰਾਈਕ ਬਾਰੇ ਇਹ ਗੱਲ ਜ਼ਰੂਰ ਆਖੀ ਸੀ ਕਿ ਜੇ ਸਾਡੇ ਕੋਲ ਰਾਫੇਲ ਤਿਆਰੇ ਹੁੰਦੇ ਤੇ ਫਿਰ ਨਤੀਜਾ ਕੁਝ ਹੋਰ ਹੋਣਾ ਸੀ। ਵੇਖਿਆ ਜਾਵੇ ਤੇ ਇਹ ਬਿਆਨ ਹੀ ਆਪਣੇ ਆਪ ਦੇ ਵਿੱਚ ਹਾਰ ਮੰਨ ਲੈਣ ਦੇ ਵੱਲ ਇਸ਼ਾਰਾ ਹੈ। ਜੇ ਗੱਲ ਕਰੀਏ ਕਿਸਾਨ ਅੰਦੋਲਨ ਦੀ ਤੇ ਇਹਨੂੰ ਖਤਮ ਕਰਾਉਣ ਲਈ ਮੋਦੀ ਸਰਕਾਰ ਨੇ ਆਮ ਭਾਰਤੀਆਂ ਨੂੰ ਕਿਸਾਨਾਂ ਦੇ ਖਿਲਾਫ ਕਰਨ ਲਈ ਕਈ ਚਾਲਾਂ ਚੱਲੀਆਂ, ਪਰ ਕੋਈ ਵੀ ਚਾਲ ਕਾਮਯਾਬ ਨਾ ਹੋ ਸਕੀ। ਕਿਸਾਨਾਂ ਨੂੰ ਪਾਕਿਸਤਾਨੀ ਤੋਂ ਲੈ ਕੇ ਅੱਤਵਾਦੀ ਤੱਕ ਆਖਿਆ ਗਿਆ, ਪਰ ਫਿਰ ਵੀ ਕਿਸਾਨ ਡਟੇ ਰਹੇ ਤੇ ਆਖਰਕਾਰ ਗੋਦੀ ਮੀਡੀਆ ਵੀ ਕਿਸਾਨਾਂ ਦੀਆਂ ਮੰਗਾਂ ਸੁਣਨ ਤੇ ਮਜਬੂਰ ਹੋ ਗਿਆ ਤੇ ਹਕੂਮਤ ਨੂੰ ਵੀ ਕਿਸਾਨਾਂ ਨਾਲ ਗੱਲਬਾਤ ਕਰਨੀ ਪਈ। ਗੱਲਬਾਤ ਦੇ ਕਈ ਦੌਰ ਹੋਣ ਤੋਂ ਬਾਅਦ ਮੋਦੀ ਸਰਕਾਰ ਨੇ ਫਿਰ ਵੀ ਕਾਨੂੰਨ ਵਾਪਸ ਲੈਣ ਦੀ ਹਾਮੀ ਤੇ ਨਹੀਂ ਭਰੀ, ਪਰ ਸੁਪਰੀਮ ਕੋਰਟ ਨੂੰ ਵਿਚੋਲਾ ਬਣਾ ਕੇ ਜਾਂਚ ਛੁਡਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ। ਹੁਣ ਜਦੋਂ ਕਿਸਾਨ ਸੁਪਰੀਮ ਕੋਰਟ ਦੀ ਬਣਾਈ ਗਈ ਕਮੇਟੀ ਉੱਤੇ ਵੀ ਯਕੀਨ ਨਹੀਂ ਕਰ ਰਹੇ ਤੇ ਨਾਲ ਹੀ ਉਹਨਾਂ ਨੇ ਭਾਰਤੀ ਰਿਪਬਲਿਕ ਡੇ ਯਾਨੀ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣ ਦਾ ਐਲਾਨ ਕਰ ਦਿੱਤਾ ਤੇ ਭਾਜਪਾ ਸਰਕਾਰ ਨੇ ਨਵੀਂ ਸਾਜ਼ਿਸ਼ ਕੀਤੀ। ਇਸ ਸਾਜ਼ਿਸ਼ ਰਾਹੀਂ ਸ਼ਾਂਤੀਪੂਰਨ ਤਰੀਕੇ ਨਾਲ 8 ਮਹੀਨੇ ਤੋਂ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੁਕਾਈ ਦੀਆਂ ਨਜ਼ਰਾਂ ਵਿੱਚ ਬਦਨਾਮ ਕਰਨ ਲਈ ਤੇ ਫਿਰ ਇਸ ਅੰਦੋਲਨ ਦੇ ਖਿਲਾਫ ਕਾਰਵਾਈ ਕਰਨ ਦੀ ਰਾਹ ਪੱਧਰੀ ਕਰਨ ਵਾਸਤੇ ਇੱਕ ਕਿਸਾਨ ਜਥੇਬੰਦੀ ਦਾ ਸਹਾਰਾ ਲਿਆ ਗਿਆ ਤੇ ਉਹਨਾਂ 100-200 ਕਿਸਾਨਾਂ ਨੂੰ ਲਾਲ ਕਿਲੇ ਵੱਲ ਭੇਜਿਆ ਗਿਆ ਤਾਂ ਕਿ ਪੂਰੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਕੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ। ਇਹ ਸਭ ਕਿਵੇਂ ਕੀਤਾ ਗਿਆ ਤੁਹਾਨੂੰ ਤਫਸੀਲ ਨਾਲ ਦੱਸਨੇ ਆ। ਜਦੋਂ ਦਿੱਲੀ ਪੁਲਿਸ ਤੇ ਕਿਸਾਨ ਅੰਦੋਲਨ ਦੇ ਆਗੂਆਂ ਦੇ ਦਰਮਿਆਨ ਟਰੈਕਟਰ ਮਾਰਚ ਦੀਆਂ ਸਾਰੀਆਂ ਤਫਸੀਲਾਂ ਤੈਅ ਹੋ ਗਈਆਂ ਸਨ ਤੇ ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਕੁਝ ਲੋਕ ਲਾਲ ਕਿਲੇ ਵੱਲ ਚਲੇ ਜਾਣ ਤੇ ਉਹਨਾਂ ਨੂੰ ਰੋਕਿਆ ਵੀ ਨਾ ਜਾਵੇ। ਤੈਅ ਕੀਤੇ ਗਏ ਮਾਅਦੇ ਦੇ ਮੁਤਾਬਕ ਟਰੈਕਟਰ ਮਾਰਚ ਸਵੇਰੇ 10 ਵਜੇ ਨਿਕਲਣਾ ਸੀ ਤੇ ਇਹ ਕਿਵੇਂ ਹੋ ਗਿਆ ਕਿ ਕਈ ਜਥੇਬੰਦੀਆਂ ਵਿੱਚੋਂ ਸਿਰਫ ਇੱਕ ਜਥੇਬੰਦੀ ਦੇ ਕਿਸਾਨ ਸਵੇਰੇ 7 ਵਜੇ ਹੀ ਟਰੈਕਟਰ ਮਾਰਚ ਲੈ ਕੇ ਟੁਰ ਪੈਣ। ਜਦੋਂ ਟਰੈਕਟਰ ਮਾਰਚ ਲਈ ਪੁਲਿਸ ਨੇ ਰੂਟ ਵੀ ਤੈਅ ਕਰ ਦਿੱਤਾ ਸੀ ਤੇ ਫਿਰ ਇਹ ਕਿਵੇਂ ਹੋ ਗਿਆ ਕਿ ਸਵੇਰੇ 7 ਵਜੇ ਟਰੈਕਟਰ ਮਾਰਚ ਲੈ ਕੇ ਟੁਰਨ ਵਾਲੀ ਉਹੀ ਜਥੇਬੰਦੀ ਆਪਣੇ ਰੂਟ ਤੋਂ ਹਟ ਕੇ ਲਾਲ ਕਿਲੇ ਵੱਲ ਟੁਰ ਪਵੇ ਤੇ ਪੁਲਿਸ ਵੀ ਉਹਨੂੰ ਨਾ ਰੋਕੇ। ਇਹ ਤੇ ਉਹੀ ਗੱਲ ਹੋ ਗਈ ਕਿ ਜਿਵੇਂ ਪੁਲਵਾਮਾ ਵਿੱਚ ਅੱਤਵਾਦੀ ਨੂੰ ਹਮਲੇ ਵਾਲੀ ਜਗ੍ਹਾ ਤੇ ਪਹੁੰਚਾਉਣ ਵਾਸਤੇ ਰਾਹ ਦੀਆਂ ਚੈੱਕ ਪੋਸਟਾਂ ਵੀ ਹਟਾ ਦਿੱਤੀਆਂ ਗਈਆਂ ਸਨ। ਕਿਸਾਨ ਵੀਰੋ, ਤੁਹਾਡੇ ਨਾਲ ਸਾਜ਼ਿਸ਼ ਹੋ ਗਈ ਜੀ ਤੇ ਹੁਣ ਸਰਕਾਰ ਇਸ ਮੁੱਦੇ ਨੂੰ ਬਹਾਨਾ ਬਣਾ ਕੇ ਤੁਹਾਡੇ ਅੰਦੋਲਨ ਦੇ ਖਿਲਾਫ ਕਾਰਵਾਈ ਕਰੇਗੀ ਤੇ ਤੁਹਾਡੀਆਂ ਹੁਣ ਤੱਕ ਦੀਆਂ ਸਾਰੀਆਂ ਮਿਹਨਤਾਂ ਜ਼ਾਇਆ ਹੋ ਜਾਣਗੀਆਂ। ਜੇ ਤੁਸੀਂ ਆਪਣੀ ਮਿਹਨਤ ਜ਼ਾਇਆ ਹੋਣ ਤੋਂ ਬਚਾ ਸਕਦੇ ਹੋ ਤੇ ਬਚਾ ਲਓ। ਮੋਦੀ ਸਰਕਾਰ ਆਪਣਾ ਕੰਮ ਵਿਖਾ ਚੁੱਕੀ ਹੈ ਤੇ ਹੁਣ ਤੁਸੀਂ ਪਹਿਲਾਂ ਤੋਂ ਜ਼ਿਆਦਾ ਇhtiyat ਨਾਲ ਚੱਲੋ, ਕਿਧਰੇ ਇਹ ਨਾ ਹੋਵੇ ਕਿ ਸਾਰੀ ਕੀਤੀ ਕਰਾਈ ਤੇ ਪਾਣੀ ਫਿਰ ਜਾਵੇ।